ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੁਝ ਅਹਿਮ ਤੇ ਕੁਝ ਖਾਸ ਖਬਰਾਂ ਵੱਲ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੀ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵੇਲ, ਚਰਨ ਸਿੰਘ ਸੁਖਵਿੰਦਰ ਧਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਵੁਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਜੀਐਨ ਲੀਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨਾਂ ਸੈਂਤਾਨੀਲਾ ਦੀ ਨਿੰਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ ਇੰਟਰਲਿਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 19 ਜੁਲਾਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਵਿਦੇਸ਼ ਤੋਂ ਆ ਰਹੀ, ਕੈਨੇਡਾ ਤੋਂ ਆ ਰਹੀ ਇੱਕ ਬਹੁਤ ਵੱਡੀ ਖਬਰ ਤੋਂ। ਪਿਛਲੇ ਦਿਨੀ ਇੱਕ ਸਰੀ ਦੇ ਵਿੱਚ ਕਾਰ ਹਾਦਸਾ ਹੋ ਗਿਆ ਸੀਗਾ ਜਿਸ ਦੇ ਵਿੱਚ ਇੱਕ ਪੰਜਾਬਣ ਮੁਟਿਆਰ ਹਲਾਕ ਹੋ ਗਈ ਸੀ, ਉਹਦੀ ਮੌਤ ਹੋ ਗਈ ਸੀ। ਇਹ ਸਟੱਡੀ ਵੀਜ਼ੇ ਤੇ ਕੁਝ ਦਿਨ ਪਹਿਲਾਂ ਹੀ ਕੈਨੇਡਾ ਪੁੱਜੀ ਸੀ। ਇਸ ਕੁੜੀ ਦੀ ਹੁਣ ਪਛਾਣ ਹੋ ਚੁੱਕੀ ਹੈ। ਇਹਦੀ ਪਛਾਣ ਜਿਹੜੀ ਹੋਈ ਹੈ ਸਨੀਆ ਇਹਦਾ ਨਾਮ ਦੱਸਿਆ ਗਿਆ। ਸਰੀ ਦੇ ਵਿੱਚ ਕਹਿੰਦੇ ਪਿਛਲੇ ਹਫ਼ਤੇ ਤੇਜ਼ ਰਫ਼ਤਾਰ ਕਾਰ ਦੇ ਵਿੱਚ ਡਿੱਗ ਕੇ ਹਲਾਕ ਹੋਈ 19 ਸਾਲਾ ਕੁੜੀ ਦੀ ਪਛਾਣ ਸਨੀਆ ਵਜੋਂ ਹੋਈ ਹੈ, ਜਿਸ ਦੀ ਪਛਾਣ ਪੁਲਿਸ ਨੇ ਜਨਤਕ ਕਰ ਦਿੱਤੀ ਹੈ। ਇਹ ਕੁੜੀ 9 ਜੁਲਾਈ ਨੂੰ ਭਾਰਤ ਤੋਂ ਸਟੱਡੀ ਵੀਜ਼ੇ ਤੇ ਕੈਨੇਡਾ ਪਹੁੰਚੀ ਸੀ ਅਤੇ 10 ਤੇ 11 ਜੁਲਾਈ ਦੀ ਰਾਤ ਨੂੰ ਸਰੀ ਰਹਿੰਦੇ ਆਪਣੇ ਦੋਸਤਾਂ ਦੇ ਨਾਲ ਘੁੰਮ ਰਹੀ ਸੀ। ਪੁਲਿਸ ਜਾਂਚ ਕਰ ਰਹੀ ਹੈ ਕਿ ਸਨੀਆ ਨੇ ਚੱਲਦੀ ਕਾਰ ਦੇ ਵਿੱਚੋਂ ਛਾਲ ਮਾਰੀ ਹੈ ਜਾਂ ਫਿਰ ਕਾਰ ਪਲਟਣ ਤੋਂ ਬਾਅਦ ਉਹ ਬਾਹਰ ਡਿੱਗੀ ਹੈ। ਇਹ ਪਤਾ ਲੱਗਿਆ ਕਿ ਕਾਰ ਦੇ ਵਿੱਚ 20 ਤੇ 23 ਸਾਲ ਦੇ ਦੋ ਨੌਜਵਾਨ ਮੁੰਡੇ ਵੀ ਜਿਹੜੇ ਸਵਾਰ ਸੀਗੇ, ਜਿਹੜੇ ਕਿ ਉਹਦੇ ਜਾਣਕਾਰ ਦੱਸੇ ਗਏ ਨੇ ਤੇ ਇਹਨਾਂ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ। ਇਸ ਕਰਕੇ ਪੁਲਿਸ ਨੇ ਹਾਲੇ ਇਹਨਾਂ ਦੋਨਾਂ ਨੌਜਵਾਨਾਂ ਤੋਂ ਉਸ ਹਾਦਸੇ ਦੇ ਕਾਰਨਾਂ ਬਾਰੇ ਪੁੱਛਗਿੱਛ ਹਾਲੇ ਨਹੀਂ ਕੀਤੀ। ਸਨੀਆ ਦੇ ਜਿਹੜੇ ਮਾਪੇ ਨੇ ਉਹ ਦਿੱਲੀ ਰਹਿੰਦੇ ਨੇ। ਮ੍ਰਿਤਕਾ ਦੇ ਰਿਸ਼ਤੇਦਾਰ ਬਲਜਿੰਦਰ ਭੰਡਾਲ ਵੱਲੋਂ ਉਸ ਦੀ ਮ੍ਰਿਤਕ ਦੇ ਭਾਰਤ ਲਿਆਉਣ ਦੇ ਲਈ ਉਪਰਾਲੇ ਕੀਤੇ ਜਾ ਰਹੇ ਨੇ ਤੇ ਇਸ ਦੇ ਲਈ ਫੰਡ ਇਕੱਠਾ ਕਰਨ ਦੇ ਲਈ ਵੀ ਇੱਕ ਨੰਬਰ ਹੈ ਜਿਹੜਾ ਪਿਛਲੇ ਦਿਨ ਹੀ ਜਾਰੀ ਕੀਤਾ ਗਿਆ ਸੀਗਾ। ਉਹ ਕਹਿੰਦੇ ਨੇ ਕਿ ਅਸੀਂ ਉਹਨਾਂ ਵਿਦਿਆਰਥੀਆਂ ਦੀ ਮਦਦ ਕਰਦੇ ਹਾਂ ਜਿਹੜੇ ਇੱਧਰ ਆ ਕੇ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਨੇ ਤੇ ਫਿਰ ਉਸ ਤੋਂ ਬਾਅਦ ਉਹਨਾਂ ਦੀ ਮ੍ਰਿਤਕ ਦੇ ਭਾਰਤ ਭੇਜਣ ਦੇ ਲਈ ਉਹ ਰਕਮ ਦੇ ਵਿੱਚੋਂ ਅਸੀਂ ਸਹਾਇਤਾ ਉਹਨਾਂ ਦੀ ਪਰਿਵਾਰਾਂ ਦੀ ਕਰਦੇ ਹਾਂ। ਲੰਘੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਕਈ ਮਾਮਲੇ ਅਜਿਹੇ ਸਾਹਮਣੇ ਆਏ ਨੇ ਜਿਨ੍ਹਾਂ ਦੇ ਵਿੱਚ ਭਾਰਤੀ ਵਿਦਿਆਰਥੀ ਕੈਨੇਡਾ ਤੇ ਅਮਰੀਕਾ ਦੋਵਾਂ ਮੁਲਕਾਂ ਦੇ ਵਿੱਚ ਹਾਦਸਿਆਂ ਦਾ ਸ਼ਿਕਾਰ ਹੋਏ ਨੇ। ਆਪਾਂ ਕੱਲ੍ਹ ਹੀ ਇੱਕ ਕੰਦੂਲਾ ਨਾਮ ਦੀ ਕੁੜੀ ਦਾ ਜ਼ਿਕਰ ਕੀਤਾ ਸੀਗਾ ਜਿਹਦੇ ਵਿੱਚ ਪੁਲਿਸ ਮੁਲਾਜ਼ਮ ਨੇ ਤੇਜ਼ ਰਫ਼ਤਾਰ ਉਹ ਗੱਡੀ ਚਲਾ ਰਿਹਾ ਸੀਗਾ ਤੇ ਉਹਦੀ ਮੌਤ ਹੋ ਗਈ ਸੀਗੀ। ਅੱਜ ਇੱਕ ਉਹੋ ਜਿਹੀ ਖਬਰ ਆਪਾਂ ਨੂੰ ਹੋਰ ਆਪਣੇ ਸਾਹਮਣੇ ਆ। ਆਪਾਂ ਇੱਕ ਹੋਰ ਖਾਸ ਖਬਰ ਵੱਲ ਵਧਾਂਗੇ। ਅੱਜ ਪੰਜਾਬ ਦੇ ਜਿਹੜਾ ਜਵਾਕਾਂ ਦੇ ਵਿੱਚ ਜਿਹੜਾ ਮਾਹੌਲ ਬਦਲਿਆ, ਜਿਹੜਾ ਪ੍ਰਚਲਨ ਵਧਿਆ, ਜਿਹੜਾ ਚਲਣ ਵੱਧ ਗਿਆ ਮੋਬਾਈਲ ਤੇ ਬੈਠਣ ਦਾ। ਇਹਨੇ ਜਿਹੜੀਆਂ ਸਾਡੀਆਂ ਰਵਾਇਤੀ ਖੇਡਾਂ ਹੁੰਦੀਆਂ ਸੀਗੀਆਂ, ਗਡੀਰੇ ਹੁੰਦੇ ਸੀ ਜਾਂ ਹੋਰ, ਉਹ ਜਿਹੜੇ ਬੰਦੇ ਕਾਰੋਬਾਰ ਕਰਦੇ ਸੀ ਉਹਨਾਂ ਦੇ ਕਾਰੋਬਾਰਾਂ ਨੂੰ ਹੁਣ ਢਾਹ ਕਿਵੇਂ ਲੱਗੇ। ਮਤਲਬ ਤੁਸੀਂ ਕਹਿ ਸਕਦੇ ਹੋ ਕਿ ਟੈਕਨੋਲੋਜੀ ਨੇ ਰਵਾਇਤੀ ਖੇਡਾਂ ਤੋਂ ਜਵਾਕਾਂ ਦਾ ਜਿਹੜਾ ਮੂੰਹ ਮੋੜਤਾ ਤੇ ਉਹਦੇ ਨਾਲ ਬੱਚਿਆਂ ਦੀਆਂ ਜਦੋਂ ਦਿਲਚਸਪੀਆਂ ਬਦਲੀਆਂ ਤੇ ਉਹਨਾਂ ਦੇ ਕਾਰੋਬਾਰ ਕਿਵੇਂ ਪ੍ਰਭਾਵਿਤ ਹੋਏ, ਉਹਦੇ ਵੱਲ ਵਧਾਂਗੇ। ਪਰ ਈਰਾਨ ਦੀ ਇੱਕ ਜਿਹੜੀ ਖਬਰ ਆ ਉਹਦੇ ਬਾਰੇ ਗੱਲ ਕਰਨੀ ਬਹੁਤ ਜ਼ਰੂਰੀ ਆ। ਈਰਾਨ ਦੇ ਵਿੱਚ ਲੰਘੇ ਦਿਨਾਂ, ਇਹ ਖਬਰ ਕਈ ਦਿਨ ਪੁਰਾਣੀ ਹੈ, ਮਸਲਾ ਕਈ ਦਿਨ ਪੁਰਾਣਾ ਹੈ, ਪਰ ਫਿਰ ਵੀ ਮੈਨੂੰ ਲੱਗਿਆ ਕਿ ਇਹ ਤੇ ਗੱਲ ਹੋਣੀ ਚਾਹੀਦੀ ਹੈ। ਅਸਲ ਦੇ ਵਿੱਚ ਤੁਮਾਜ਼ ਸਲੇਹੀ ਉੱਥੋਂ ਦਾ ਇੱਕ ਈਰਾਨੀ ਰੈਪਰ ਹੈ ਜਿਹੜਾ ਬਾਗੀ ਗੀਤ ਗਾਉਂਦਾ। ਜਿਸ ਤਰ੍ਹਾਂ ਦੀ ਸ਼ੈਲੀ ਟੂਪੈਕ ਦੀ ਆਪਾਂ ਕਹਿ ਸਕਦੇ ਹਾਂ, ਉਹਨੂੰ ਜਾਣਿਆ ਜਾਂਦਾ ਕਿ ਉਹ ਬਾਗੀ ਰੈਪਰ ਗਾਉਂਦਾ। ਜਾਂ ਹੋਰ ਕਾਲੇ ਮੂਲ ਦੇ ਕਈ ਜਿਹੜੇ ਰੈਪਰ ਨੇ ਜਾਂ ਸਿੰਗਰ ਨੇ ਉਹ ਗਾਉਂਦੇ ਨੇ ਇਹੋ ਜਿਹੇ ਗੀਤ ਜਿਨ੍ਹਾਂ ਦੇ ਵਿੱਚ ਲੋਕਾਂ ਦੇ ਨਾਲ ਨਿਆਂ ਨਾ ਹੋਣ ਦੀ ਗੱਲ ਹੋਵੇ, ਬਰਾਬਰਤਾ ਦੀ ਗੱਲ ਹੋਵੇ, ਉਹ ਕਰਦੇ ਨੇ। ਹੁਣ ਪਿਛਲੇ ਦਿਨੀ ਅਪ੍ਰੈਲ ਮਹੀਨੇ ਦੀ ਸ਼ਾਇਦ ਇਹ ਗੱਲ ਆ, ਇਹਨੂੰ ਈਰਾਨ ਦੀ ਇੱਕ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਤੀ। ਉਹਦਾ ਜਿਹੜਾ ਵਕੀਲ ਸੀਗਾ ਉਹ ਕਹਿੰਦਾ ਇਹ ਸਜ਼ਾ ਜਿਹੜੀ ਹੈ ਸਭ ਤੋਂ ਅਜੀਬ ਨਿਆਇਕ ਕਾਰਵਾਈ ਹੈ, ਮਤਲਬ ਅਦਾਲਤੀ ਕਾਰਵਾਈ ਹੈ। ਉਹਦੇ ਉੱਤੇ ਸਾਲ 2022-23 ਦੇ ਵਿੱਚ 22 ਸਾਲਾ ਇੱਕ ਕੁਰਦਿਸ਼ ਔਰਤ ਸੀ ਜਿਹਦੀ ਪੁਲਿਸ ਹਿਰਾਸਤ ਦੇ ਵਿੱਚ ਮੌਤ ਹੋ ਗਈ ਸੀ ਤੇ ਉਸ ਤੋਂ ਬਾਅਦ ਦੁਨੀਆ ਭਰ ਦੇ ਵਿੱਚ ਇਹਦੇ ਵਿਰੋਧ ਦੇ ਵਿੱਚ ਰੋਸ ਮੁਜ਼ਾਹਰੇ ਹੋਏ ਸੀਗੇ। ਉਹਨਾਂ ਨਾਲ ਜੁੜਨ ਦਾ ਇਲਜ਼ਾਮ ਹੈ। 22 ਸਾਲਾ ਔਰਤ ਨੂੰ ਕਥਿਤ ਤੌਰ ਤੇ ਹਿਜਾਬ ਨਿਯਮਾਂ ਦੀ ਉਲੰਘਣਾ ਕਰਨ ਦੇ ਇਲਜ਼ਾਮ ਦੇ ਤਹਿਤ ਹਿਰਾਸਤ ਦੇ ਵਿੱਚ ਲਿਆ ਗਿਆ ਸੀ
ਤੇ ਉਸ ਤੋਂ ਬਾਅਦ ਉਹਦੀ ਪੁਲਿਸ ਹਿਰਾਸਤ ਦੇ ਵਿੱਚ ਮੌਤ ਹੋ ਗਈ ਸੀਗੀ। ਸਲੇਹੀ ਦੇ ਵਕੀਲ ਨੇ ਇਹ ਐਲਾਨ ਕੀਤਾ ਕਿ ਉਹ ਇਸ ਫੈਸਲੇ ਦੇ ਵਿਰੁੱਧ ਪਟੀਸ਼ਨ ਪਾਉਣਗੇ। ਹਾਲਾਂਕਿ ਸ਼ਾਇਦ ਚਲੇ ਵੀ ਗਏ ਹੋਣੇ ਆ ਉਹ ਹੋਰ ਜਿਹੜੀ ਅਥਾਰਟੀ ਆ, ਨਿਆਂ ਦੀ ਜਿਹੜੀ ਉੱਚ ਅਥਾਰਟੀ ਉਹਦੇ ਕੋਲੇ, ਅਦਾਲਤ ਕੋਲੇ। ਉਹ ਕਹਿੰਦੇ ਕਿ ਅਦਾਲਤ ਨੇ ਇਸ ਗੱਲ ਦਾ ਸੰਕੇਤ ਦਿੱਤਾ ਕਿ ਮੌਤ ਦੀ ਸਜ਼ਾ ਨੂੰ ਘਟਾ ਕੇ ਲੰਬੀ ਜੇਲ੍ਹ ਦੇ ਵਿੱਚ ਵੀ ਤਬਦੀਲ ਕੀਤਾ ਜਾ ਸਕਦਾ ਹੈ ਤੇ ਇਸ ਦੀ ਵਜ੍ਹਾ ਵੱਲੋਂ ਇਸ ਮਾਮਲੇ ਦੇ ਵਿੱਚ ਸਹਿਯੋਗ ਅਤੇ ਉਸ ਨੂੰ ਕਹਿੰਦੇ ਕਿ ਅਫਸੋਸ ਦੱਸਿਆ ਗਿਆ ਤੇ ਇਸੇ ਕਰਕੇ ਈਰਾਨ ਦਾ ਕੌਮਾਂਤਰੀ ਪੱਧਰ ਤੇ ਖਾਸਾ ਵਿਰੋਧ ਹੋਇਆ ਸੀਗਾ। ਮਨੁੱਖੀ ਅਧਿਕਾਰ ਕਾਰਕੁਨਾਂ ਨੇ ਇਸ ਬਾਰੇ ਚਿੰਤਾ ਜ਼ਾਹਰ ਕੀਤੀ ਸੀ। ਈਰਾਨ ਦੇ ਵਿੱਚ ਤਮਾਜ ਦੇ ਨਾਲ ਮਜ਼ਬੂਤੀ ਦੇ ਦਿਖਾਵੇ ਦੇ ਲਈ ਲੋਕ ਉਸ ਦੇ ਰੋਸ ਵਾਲੇ ਜਿਹੜੇ ਗੀਤ ਨੇ, ਬਾਗੀ ਗੀਤ ਨੇ, ਉਹ ਚਲਾ ਵੀ ਰਹੇ ਨੇ। ਤਮਾਜ ਸਲੇਹੀ ਕੌਣ ਹੈ? 33 ਸਾਲਾਂ ਦਾ ਤਮਾਜ ਸਲੇਹੀ ਜਿਹੜਾ ਇਸ ਟਾਈਮ ਈਰਾਨ ਦੇ ਪ੍ਰਸਿੱਧ ਰੈਪਰਾਂ ਦੇ ਵਿੱਚੋਂ ਇੱਕ ਹੈ ਤੇ ਸਜ਼ਾ ਹੋਣ ਤੋਂ ਬਾਅਦ ਉਹਦੀ ਮਕਬੂਲੀਅਤ ਦੇ ਵਿੱਚ ਹੋਰ ਵੀ ਵਾਧਾ ਹੋਇਆ। ਉਹ ਇਸਫਾਨ ਸੂਬੇ ਦੇ ਵਿੱਚ ਰਹਿੰਦਾ ਆਪਣੇ ਪਰਿਵਾਰ ਦੇ ਨਾਲ। ਉਹਦੇ ਪਿਤਾ ਸਿਆਸੀ ਕੈਦੀ ਵਜੋਂ ਜੇਲ੍ਹ ਵੀ ਕੱਟ ਚੁੱਕਿਆ। 8-10 ਸਾਲ ਉਹਨਾਂ ਨੇ ਜੇਲ੍ਹ ਕੱਟੀ ਹੈ। ਤੁਸੀਂ ਦੇਖੋ ਕਿ ਜਿਹੜਾ ਜੀਨ ਹੁੰਦਾ ਨਾ, ਟਰੈਵਲ ਕਰਦਾ। ਜਿਹੜੇ ਸਿਆਣੇ ਬੰਦੇ ਆ ਨਾ, ਉਹ ਕਹਿੰਦੇ ਕਿ ਨਸਲਾਂ ਇਕੱਲੀਆਂ ਪਸ਼ੂਆਂ ਦੀਆਂ ਨਹੀਂ ਹੁੰਦੀਆਂ, ਘੋੜਿਆਂ ਦੀਆਂ ਜਾਂ ਮੱਝਾਂ ਦੀਆਂ, ਬੱਕਰੀਆਂ ਦੀਆਂ ਨਹੀਂ ਹੁੰਦੀਆਂ, ਬੰਦਿਆਂ ਦੀਆਂ ਵੀ ਨਸਲਾਂ ਹੁੰਦੀਆਂ। ਬੰਦਾ ਕਿਹੜੀ ਨਸਲ ਦਾ, ਉਹ ਉਹਦੇ ਵਰਤਾਰੇ ਤੋਂ ਪਤਾ ਲੱਗ ਜਾਂਦਾ ਹੈ। ਉਹ ਨਸਲੀ ਆ ਜਾਂ ਨਸਲੀ ਨਹੀਂ ਹੈਗਾ। ਗੈਰਤਮੰਦ ਬੰਦੇ ਨੂੰ, ਲੋਕਾਂ ਦੇ ਲਈ ਖੜਨ ਵਾਲੇ ਬੰਦੇ ਨੂੰ ਹਮੇਸ਼ਾ ਨਸਲੀ ਗਿਣਿਆ ਜਾਂਦਾ, ਜਦ ਕਿ ਚੁਗਲਖੋਰ ਜਾਂ ਹੋਰ ਇਸ ਤਰ੍ਹਾਂ ਦੇ ਬੰਦਿਆਂ ਦੀ ਕੀ ਕੈਟਾਗਰੀ ਹੁੰਦੀ ਹੈ, ਉਹ ਕੋਈ ਆਪਾਂ ਨੂੰ ਦੱਸਣ ਦੀ ਲੋੜ ਨਹੀਂ ਹੈ। ਖੈਰ, ਆਪਾਂ ਇੱਧਰ ਵਾਪਸ ਆਉਣੇ ਆ ਤੇ ਇਹਦਾ ਪਿਤਾ 8 ਸਾਲ ਸਿਆਸੀ ਕੈਦੀ ਵਜੋਂ ਜੇਲ੍ਹ ਕੱਟਦਾ। ਇਹ ਮੁੰਡਾ ਜਦੋਂ ਰੈਪਰ ਬਣਦਾ ਤੇ ਉਸ ਤੋਂ ਬਾਅਦ ਇਹ ਬਾਕੀ ਗੀਤ ਗਾਉਂਦਾ ਤੇ ਇਹਨੂੰ ਜਿਹੜੀ ਸਜ਼ਾ ਦਿੱਤੀ ਹੈ ਉਹ ਕਾਹਦੇ ਲਈ ਦਿੱਤੀ ਹੈ? ਉਹ ਬੜਾ ਇੱਕ ਅਜੀਬ ਮਾਮਲਾ। ਤੁਸੀਂ ਉਹਦੇ ਬਾਰੇ ਜਾਣੋਗੇ ਤੇ ਹੈਰਾਨ ਹੋਵੋਗੇ ਕਿ ਕੀ ਇਸ ਲਈ ਵੀ ਸਜ਼ਾ ਦਿੱਤੀ ਜਾ ਸਕਦੀ ਕਿਸੇ ਬੰਦੇ ਨੂੰ। ਤੇ ਇਹ ਹੁਣ ਆਪਣੇ ਪਰਿਵਾਰ ਦੇ ਨਾਲ ਵਪਾਰ ਦਾ ਵੀ ਕੰਮ ਸਾਂਭਦਾ। 24 ਸਾਲ ਦੀ ਉਮਰ ਤੱਕ ਉਹ ਕੁਛ ਗਾਉਂਦਾ ਨਹੀਂ ਸੀ। ਹੁਣ ਉਹ 33 ਸਾਲ ਦਾ। ਉਹਦੇ ਕਹਿੰਦੇ ਗਰੀਬੀ ਦੇ ਜਿਹੜੇ ਗੀਤਾਂ ਦੇ ਜਿਹੜੇ ਬੋਲ ਸੀਗੇ, ਮੁੱਖ ਤੌਰ ਤੇ ਭੇਦਭਾਵ, ਜਿਹੜੀ ਸਮਾਜ ਦੇ ਵਿੱਚ ਡਿਸਕ੍ਰਿਮੀਨੇਸ਼ਨ, ਭੇਦਭਾਵ, ਵਿਤਕਰਾ ਹੁੰਦਾ ਜਿਹੜਾ, ਗਰੀਬੀ ਤੇ ਭ੍ਰਿਸ਼ਟਾਚਾਰ ਜਿਹੇ ਵਿਸ਼ਿਆਂ ਤੇ ਹੁੰਦੇ ਸੀਗੇ। ਇਹ ਬੰਦੇ ਨੇ ਇੱਕ ਬੀਬੀ ਜਿਹੜੀ ਜਿਹਦੀ ਪੁਲਿਸ ਹਿਰਾਸਤ ਦੇ ਵਿੱਚ ਮੌਤ ਹੋਈ ਆ, ਉਹਦਾ ਇੱਕ ਮਾਮਲਾ ਸੀਗੇ, ਇਹਨੇ ਵਿਰੋਧ ਪ੍ਰਦਰਸ਼ਨ ਦੇ ਨਾਲ, ਰੋਸ ਮੁਜ਼ਾਹਰਿਆਂ ਦੇ ਨਾਲ ਜੁੜ ਗਿਆ। ਦੂਜਾ, ਇਹ ਤੇ ਇਲਜ਼ਾਮ ਲੱਗਿਆ ਕਿ ਇਸ ਬੰਦੇ ਨੇ ਅਮਰੀਕੀ ਡਾਲਰ ਦੀ ਤਸਵੀਰ ਵਾਲੀ ਇੱਕ ਟੀ-ਸ਼ਰਟ ਪਾ ਲਈ। ਤੁਸੀਂ ਦੇਖੋ ਕਿ ਅਮਰੀਕੀ ਡਾਲਰ ਜਿਹੜੀ ਟੀ-ਸ਼ਰਟ ਤੇ ਛਪਿਆ ਹੋਵੇ, ਉਹ ਤਸਵੀਰ ਵਾਲੀ ਟੀ-ਸ਼ਰਟ ਪਾਉਣੀ ਕੀ ਗੁਨਾਹ? ਕਿ ਉਹਦੇ ਨਾਲ ਤੁਸੀਂ ਈਰਾਨ ਦੇ ਬਾਗੀ ਅਖਵਾ ਲਓਗੇ? ਕਿ ਉਹਦੇ ਨਾਲ ਤੁਸੀਂ ਲੋਕਾਂ ਨੂੰ ਇਹ ਕਹਿਤਾ ਕਿ ਬਈ ਅਮਰੀਕਾ ਦੀ ਨਾਗਰਿਕਤਾ ਲੈ ਲਓ ਤੇ ਈਰਾਨ ਨੂੰ ਛੱਡ ਕੇ ਚਲੇ ਜਾਓ, ਜਾਂ ਈਰਾਨ ਦੇ ਵਿਰੁੱਧ ਕੋਈ ਬਹੁਤ ਵੱਡੀ ਜੰਗ ਛੇੜਤੀ ਹੈ ਤੁਸੀਂ? ਸੋ ਆਪਾਂ ਇਸੇ ਕਰਕੇ ਕਹਿੰਦੇ ਹੁੰਦੇ, ਕਈ ਲੋਕ ਨਾ, ਜਦੋਂ ਆਪਾਂ ਗੱਲ ਕਰਦੇ ਹਾਂ ਸਰਕਾਰਾਂ ਦੀ ਜਾਂ ਸਾਡੇ ਸਿਸਟਮ ਦੇ ਜਿਹੜਾ ਸੰਕੀਰਨ ਹੁੰਦਾ ਜਾ ਰਿਹਾ, ਜਿਹਨੂੰ ਲਗਾਤਾਰ ਘੁੱਟਿਆ ਜਾ ਰਿਹਾ, ਤੇ ਉਹਦੇ ਚ ਲੋਕ, ਮਿਨੋਰਟੀ ਦੇ ਲੋਕ, ਆਪਣਾ ਦਮ ਹੈ ਜਿਹੜਾ ਉਹ ਘੁੱਟਿਆ ਮਹਿਸੂਸ ਕਰਦੇ ਨੇ। ਕਿਉਂਕਿ ਜਦੋਂ ਤੁਸੀਂ ਫਲਾਂ ਦੀਆਂ ਰੇਹੜੀਆਂ ਤੇ ਹੀ ਫੋਟੋਆਂ ਲਾ ਕੇ ਉਹਨਾਂ ਦੀ ਪਛਾਣ ਕਰੋਗੇ ਕਿ ਭਾਈ ਕਿਹੜੀ ਰੇਹੜੀ ਕਿਹਦੀ ਹੈ, ਤਾਂ ਫਿਰ ਉੱਥੇ ਕੀ ਕਰੂਗਾ ਬੰਦਾ ਗਰੀਬ? ਇਹ ਪਿੱਛੇ ਜੇ ਆਪਾਂ ਖਬਰਾਂ ਵੀ ਸਾਂਝੀਆਂ ਕੀਤੀਆਂ ਸੀ, ਔਰ ਇਹੋ ਜਿਹੀਆਂ ਖਬਰਾਂ ਦੇ ਆਪਾਂ ਖਾਸ ਨਜ਼ਰ ਵੀ ਰੱਖੀ ਦੀ ਹੈ। ਬਹੁਤ ਸਾਰੀਆਂ ਰਿਪੋਰਟਾਂ ਦੇ ਵਿੱਚ ਵੀ ਆਪਾਂ ਇਹਨਾਂ ਘਟਨਾਵਾਂ ਦਾ ਜ਼ਿਕਰ ਕਰੀਦਾ ਕਿ ਕਰਨਾਟਕ ਦਾ ਇੱਕ ਸਿਰ ਫਿਰਿਆ ਵਿਧਾਇਕ ਬੀਜੇਪੀ ਦਾ, ਹੁਣ ਤੁਸੀਂ ਕਹੋਗੇ ਕਿ ਈਰਾਨ 'ਚ ਗੱਲ ਚੱਲੀ ਤੇ ਇੰਡੀਆ 'ਚ ਕਿਵੇਂ ਆ ਗਈ? ਪਰ ਗੱਲਾਂ ਇਸੇ ਤਰ੍ਹਾਂ ਕਨੈਕਟ ਹੁੰਦੀਆਂ ਨੇ। ਜਦੋਂ ਸਿਸਟਮ ਕੋਈ ਕਿਸੇ ਨੂੰ ਦਰੜਨ ਤੇ ਆਉਂਦਾ, ਕਿਸੇ ਨੂੰ ਮਿੱਧਣ ਤੇ ਆਉਂਦਾ, ਕਿਸੇ ਨੂੰ ਖਾਮੋਸ਼ ਕਰਨ ਤੇ ਆਉਂਦਾ, ਕਿਸੇ ਦੀ ਆਵਾਜ਼ ਦਬਾਉਣ ਤੇ ਆਉਂਦਾ। ਉਹ ਬੰਦੇ ਨੇ ਕੀ ਕੀਤਾ, ਉਹ ਮੰਦਿਰ ਦੇ ਬਾਹਰ ਕੋਈ ਗਰੀਬ, ਕੋਈ ਮੁਸਲਮਾਨ ਭਰਾ ਕੋਈ ਰੇਹੜੀ ਲਾਉਂਦਾ ਸੀ ਫਲਾਂ ਦੀ। ਉਹ ਕਹਿੰਦਾ, ਹਾਂ ਤੂੰ ਰੇਹੜੀ ਕਾਹਤੋਂ ਲਾਈ ਇੱਥੇ? ਉਹ ਕਹਿੰਦਾ, ਮੈਨੂੰ ਤਾਂ ਇੱਥੇ ਕਿੰਨੇ ਸਾਲ ਹੀ ਹੋ ਗਏ, ਮੈਨੂੰ ਤਾਂ ਅੱਜ ਤੱਕ ਕਿਸੇ ਨੇ ਕੁਛ ਕਿਹਾ ਹੀ ਨੀਗਾ। ਉਹ ਕਹਿੰਦਾ, ਤੂੰ ਇਸ ਭਾਈਚਾਰੇ 'ਚ ਆਉਣਾ, ਇਸ ਕਰਕੇ ਤੂੰ ਇੱਥੇ ਫਲ ਨਹੀਂ ਵੇਚ ਸਕਦਾ। ਉਹਨੇ ਉਹਦੀ ਰੇਹੜੀ ਤੋੜਤੀ। ਹੁਣ ਉਹ ਵਿਚਾਰਾ ਸਵੇਰੇ ਗਿਆ ਹੋਣਾ, ਪਹਿਲਾਂ ਤੜਕੇ 3-4 ਵਜੇ ਉੱਠ ਕੇ ਮੰਡੀ ਦੇ ਵਿੱਚ, ਜੇਬ 'ਚ ਜਿਹੜੇ 4 ਛਿੱਲੜ ਹੋਣੇ, ਉਹਨਾਂ ਦੇ ਫਲ ਲਏ ਹੋਣੇ ਆ, ਉਹਨਾਂ ਨੂੰ ਧੋਤਾ ਹੋਣਾ, ਉਹਨਾਂ ਨੂੰ ਸਜਾਇਆ ਹੋਣਾ, ਉਹਨਾਂ ਨੂੰ ਰੱਖਿਆ ਹੋਣਾ। ਦਿਨ ਭਰ ਸੋਚਦਾ ਹੋਣਾ ਕਿ ਜਦੋਂ ਦਿਨ ਚੜ੍ਹਿਆ ਗਾਹਕ ਆਉਣਗੇ, 4 ਪੈਸੇ ਬਣਨਗੇ, ਜਵਾਕਾਂ ਨੂੰ ਆਹ ਲੈ ਕੇ ਦੇਊਂਗਾ, ਆਹ ਫੀਸਾਂ ਭਰੂ, ਐਂ ਕਰੂ। ਬੰਦਾ ਜੋੜ ਤੋੜ ਹੀ ਤਾਂ ਕਰਦਾ ਰਹਿੰਦਾ ਨਾ, ਜਿਹੜਾ ਕਬੀਲਦਾਰ ਆ ਵਿਚਾਰਾ। ਸਾਰੀ ਦਿਹਾੜੀ ਜਿੰਨਾ ਚਿਰ ਉਹ ਸੌਂਦਾ ਨਹੀਂ, ਸੌਂ ਕੇ ਤਾਂ ਭਲਾਂ ਦੀ ਉਹਦੇ ਮਨ ਦਾ ਕੈਲਕੂਲੇਟਰ ਰੁਕ ਜਾਵੇ, ਨਹੀਂ ਤਾਂ ਇਸ ਤਰ੍ਹਾਂ ਹੀ ਚੱਲਦਾ ਰਹਿੰਦਾ ਬੰਦਾ। ਤਾਂ ਉਹਦੀ ਕੁੱਟਮਾਰ ਕੀਤੀ, ਉਹਦੇ ਰੇਹੜੀ ਰੂੜੀ ਤੋੜਤੀ, ਸਾਰਾ ਕੁਛ ਕਰਤਾ। ਹੋਇਆ ਕੀ? ਇਹ ਹੋਇਆ ਕਿ ਉੱਥੇ ਕਿਸੇ ਹਿੰਦੂਆਂ ਨੇ ਤਾਂ ਉਸ ਵਿਧਾਇਕ ਨੂੰ ਕਿਹਾ ਨਹੀਂ ਸੀ ਕਿ ਭਾਈ ਤੂੰ ਜਾ ਕੇ ਉਹਦੀ ਰੇਹੜੀ ਤੋੜ ਦੇ। ਪਰ ਵੋਟਾਂ ਪੱਕੀਆਂ ਕਰਨ ਦੇ ਲਈ ਕਿ ਮੈਂ ਕੱਟੜ ਹਿੰਦੂ ਹਾਂ, ਮੈਂ ਹਿੰਦੂਆਂ ਨੂੰ ਪ੍ਰੋਟੈਕਟ ਕਰ ਸਕਦਾ, ਮੈਂ ਮੁਸਲਮਾਨ ਦੀ ਤਾਂ ਰੇਹੜੀ ਵੀ ਨਹੀਂ ਲੱਗਣ ਦਿੰਦਾ, ਸਿਰਫ ਪੋਲਿਟਿਕਸ ਦੇ ਲਈ ਇੱਕ ਗਰੀਬ ਬੰਦੇ ਦੇ ਢਿੱਡ 'ਚ ਲੱਤ ਮਾਰਤੀ। ਹੁਣ ਜੇ ਉੱਥੇ ਉਹਨੂੰ ਸਜ਼ਾ ਹੁੰਦੀ ਜਾਂ ਉਹਨੂੰ ਬਰਖਾਸਤ ਕੀਤਾ ਹੁੰਦਾ, ਆਪਾਂ ਕਹਿ ਦਿੰਦੇ ਕਿ ਬਈ ਇਹ ਤਾਂ ਬਹੁਤ ਤਕੜਾ ਸਿਸਟਮ ਹੈ, ਇੱਥੇ ਕਿਸੇ ਨਾਲ ਅਨਿਆਂ ਨਹੀਂ। ਪਰ ਉਹਦੀ ਕਿਸੇ ਨੇ FIR ਵੀ ਨਹੀਂ ਦਰਜ ਕੀਤੀ। ਲਖੀਮਪੁਰ ਖੀਰੀ
4 ਕਿਸਾਨਾਂ ਨੂੰ ਅਜੇ ਮਿਸ਼ਰਾ ਟੈਣੀ ਦੇ ਮੁੰਡੇ ਆਸ਼ੀਸ਼ ਮਿਸ਼ਰੇ ਨੇ ਕਾਰ ਦੇ ਥੱਲੇ ਦਰੜਤਾ ਔਰ ਧਮਕੀ ਦੇਣ ਤੋਂ ਬਾਅਦ ਉਹ ਕਹਿੰਦਾ ਤੁਸੀਂ ਮੈਨੂੰ ਜਾਣਦੇ ਨਹੀਂ, ਮੇਰਾ ਪਿਛੋਕੜ ਕੀ ਹੈ? ਪਿਛੋਕੜ ਤੇਰਾ ਕੀ ਹੈ? ਉੱਥੇ ਕੋਈ ਲੱਠਮਾਰ ਹੋਏਗਾ, ਗਲੀ ਦੇ ਵਿੱਚ ਲੋਕਾਂ ਨੂੰ ਘੇਰ ਕੇ ਫਰੋਤੀਆਂ ਰਹਿੰਦਾ ਹੋਏਗਾ, ਹੋਰ ਤੇਰੇ ਪਿਛੋਕੜ ਨੂੰ ਤੂੰ ਕਿਹੜਾ ਜੰਗੇ ਆਜ਼ਾਦੀ ਦੀ ਲੜਾਈ ਲੜੀ ਹੈ ਜਾਂ ਕੌਮਾਂ ਲਈ ਖੜਿਆ ਜਾਂ ਕਿ ਕਾਰਗਿਲ ਦੇ ਵਿੱਚ ਬਹਾਦਰੀ ਦਿਖਾ ਕੇ ਆਇਆ? ਪਿਛੋਕੜ ਨੂੰ ਕੀ ਹੈ? ਕੋਈ 4 ਬੰਦਿਆਂ ਨੂੰ ਲੁੱਟਿਆ ਹੀ ਹੋਣਾ ਤੂੰ, ਹੋਰ ਤੇਰੇ ਪਿਛੋਕੜ ਨੂੰ ਕੀ ਮੈਡਲ ਲਿਆ ਓਲੰਪਿਕ ਦੇ ਵਿੱਚ? ਉਹ ਬੰਦੇ ਨੇ ਜਦੋਂ ਇਹਨੇ ਕਿਹਾ ਕਿਸਾਨ ਵਿਰੋਧ ਕਰਨਗੇ ਵਿਚਾਰੇ ਤਿੱਕੁਨੀਆਂ ਦੇ ਵਿੱਚ ਸਿੱਖ ਪਰਿਵਾਰ ਜਾਂ ਹੋਰ, ਉਹ ਕਿਉਂਕਿ ਯੂਪੀ ਦੇ ਵਿੱਚ ਉਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ, ਉਹ ਬੰਦੇ ਨੇ ਧਮਕੀ ਦੇ ਕੇ ਉਹਨਾਂ ਦੇ ਉੱਤੇ ਕਾਰ ਚੜਾਈ, 4 ਬੰਦੇ ਵਿਚਾਰੇ ਮਾਰੇ ਗਏ। ਕਿਸੇ ਨੇ ਕਿਹਾ ਕਿ ਨਿਆਂ ਹੋਣਾ ਚਾਹੀਦਾ, ਕੋਈ ਆਵਾਜ਼ ਉੱਠੀ? ਉਲਟਾ ਉਹ ਬੰਦੇ ਨੂੰ ਬੇਸ਼ਰਮੀ ਦੇ ਨਾਲ ਕੈਬਨਿਟ ਦੇ ਵਿੱਚ ਰੱਖਿਆ ਗਿਆ। ਇਹ ਕਹਿੰਦੇ ਪਾਓ ਰੌਲਾ, ਜਿੰਨਾ ਪਾਉਣਾ ਪਾਓ, ਅਸੀਂ ਤਾਂ ਇਦਾਂ ਹੀ ਰੱਖਾਂਗੇ। ਇਸੇ ਤਰ੍ਹਾਂ ਟੋਮਾਸ ਸਲੇਹੀ ਦਾ ਮਾਮਲਾ ਹੈ। ਉਹਨੇ ਅਮਰੀਕਾ ਦੀ ਟੀ-ਸ਼ਰਟ ਪਾ ਲਈ, $1 ਲਿਖਿਆ ਸੀਗਾ ਉਹਦੇ ਉੱਤੇ ਮਹਿਜ਼। ਤੁਸੀਂ ਦੇਖੋ ਸਿਸਟਮ ਦੀ ਸੋਚ ਕਿੰਨੀ ਭੀੜੀ ਹੋ ਚੁੱਕੀ ਹੈ ਕਿ ਇੱਕ ਰੈਪਰ ਨੂੰ ਉਹਦੇ ਅਮਰੀਕਨ ਟੀ-ਸ਼ਰਟ ਪਾਉਣ ਕਰਕੇ ਹੀ ਉਹਨੂੰ ਨਿਸ਼ਾਨਾ ਬਣਾਇਆ ਗਿਆ। ਇਸੇ ਕਰਕੇ ਆਪਾਂ ਕਈ ਲੋਕਾਂ ਨੂੰ ਲੱਗਦਾ ਕਿ ਸ਼ਾਇਦ ਤੁਸੀਂ ਜ਼ਿਆਦਾ ਆਲੋਚਨਾ ਕਰਦੇ ਹੋ, ਤੁਸੀਂ ਆਹ ਕਰਦੇ ਹੋ, ਅਸੀਂ ਆਹ ਕਰਦੇ ਹਾਂ। ਨਹੀਂ, ਸਰਕਾਰਾਂ ਦੀਆਂ ਆਲੋਚਨਾ ਸਾਡੀ ਕੋਈ ਲੜਾਈ ਇੰਦਰਾ ਗਾਂਧੀ, ਮੋਦੀ ਜਾਂ ਅਮਿਤ ਸ਼ਾਹ ਦੇ ਨਾਲ ਨਹੀਂ ਹੈ। ਸਾਡੀ ਲੜਾਈ ਉਸ ਸਿਸਟਮ ਦੇ ਨਾਲ ਹੈ ਜਿਹੜਾ ਦੂਜਿਆਂ ਨੂੰ ਨਾਲ ਲੈ ਕੇ ਨਹੀਂ ਚੱਲਣਾ ਚਾਹੁੰਦਾ। ਸਾਡੀ ਜੱਦੋ-ਜਹਿਦ ਹੈ। ਤੁਸੀਂ ਉਹਨਾਂ ਦੇ ਸਮਰਥਕ ਹੋਵੋਗੇ, ਤੁਹਾਨੂੰ ਹੋ ਸਕਦਾ ਗੱਲਾਂ ਬੁਰੀਆਂ ਲੱਗਦੀਆਂ ਹੋਣ, ਪਰ ਫਿਰ ਵੀ ਇੱਥੇ ਜਿਹੜੀ ਪੰਜਾਬੀ ਰੇਡੀਓ USA ਦੀ ਜਿਹੜੀ ਆਵਾਜ਼ ਆ, ਉਹ ਹਮੇਸ਼ਾ ਮਜ਼ਲੂਮਾਂ ਲਈ ਆ, ਉਹ ਹਮੇਸ਼ਾ ਹੱਕ ਹਕੂਕ ਲਈ ਆ, ਉਹ ਹਮੇਸ਼ਾ ਕਿਰਤੀਆਂ ਲਈ ਆ, ਉਹ ਹਮੇਸ਼ਾ ਦੱਬੇ ਕੁਚਲੇ ਵਰਗਾਂ ਲਈ ਆ, ਉਹ ਹਮੇਸ਼ਾ ਮਜ਼ਲੂਮਾਂ ਲਈ ਆ। ਔਰ ਅਸੀਂ ਇਹ ਨਹੀਂ ਕਹਿੰਦੇ ਕਿ ਸਾਨੂੰ ਹੀ ਦੁਨੀਆ ਦੇ ਵਿੱਚੋਂ ਬਹੁਤ ਸਾਰੀ ਨੌਲੇਜ ਆ ਜਾਂ ਅਸੀਂ ਇਹਦਾ ਬੀੜਾ ਚੱਕਿਆ ਹੋਇਆ, ਨਹੀਂ। ਇਹ ਸਾਨੂੰ ਗੁੜਤੀ ਸਾਰਿਆਂ ਨੂੰ ਹੀ, ਇਕੱਲਿਆਂ ਨੂੰ ਮੈਨੂੰ ਨਹੀਂ ਜਾਂ ਪੰਜਾਬੀ ਰੇਡੀਓ USA ਨੂੰ ਨਹੀਂ, ਇਹ ਸਾਨੂੰ ਗੁੜਤੀ ਸਾਰਿਆਂ ਨੂੰ ਗੁਰੂ ਸਾਹਿਬਾਨ ਤੋਂ ਮਿਲੀ ਹੈ ਕਿ ਮਜ਼ਲੂਮਾਂ ਦੇ ਲਈ ਖੜਨਾ ਹੈ, ਲੋਕਾਂ ਦੇ ਲਈ ਅੜਨਾ ਹੈ, ਗਰੀਬ ਨਾਲ ਖੜਨਾ ਹੈ, ਅਨਿਆਂ ਦੇ ਵਿਰੁੱਧ ਖੜਨਾ ਹੈ, ਬਰਾਬਰੀ ਦੇ ਲਈ ਸੰਘਰਸ਼ ਕਰਨਾ ਹੈ। ਇਹ ਆਪਾਂ ਨੂੰ ਸਾਰਿਆਂ ਨੂੰ ਮਿਲਿਆ। ਇਸੇ ਕਰਕੇ ਆਪਾਂ ਸਾਰੇ ਜਿਹੜਾ ਵੀ ਪੰਜਾਬੀ ਆ ਉਹ ਬਾਗੀ ਤਬੀਅਤ ਦਾ ਮਾਲਕ ਹੈ। ਉਹ ਨਹੀਂ ਝੱਲ ਸਕਦਾ ਕੋਈ ਸਰਕਾਰ ਉਹਦੇ ਨਾਲ ਵਧੀਕੀ ਕਰੇ, ਉਹ ਨਹੀਂ ਝੱਲ ਸਕਦਾ ਉਹਦੇ ਸਾਹਮਣੇ ਕੋਈ ਵਧੀਕੀ ਹੋਵੇ, ਉਹ ਨਹੀਂ ਝੱਲ ਸਕਦਾ ਕੋਈ ਉਹਦੇ ਮੂਹਰੇ ਕੋਈ ਕਿਸੇ ਗਰੀਬ ਨਾਲ, ਮਜ਼ਲੂਮ ਨਾਲ, ਕਿਸੇ ਵੀ ਵਿਤਕਰੇ ਦੇ ਆਧਾਰ ਤੇ ਕੋਈ ਕਿਸੇ ਨਾਲ ਅਨਿਆਂ ਹੋਵੇ। ਉਹ ਨਹੀਂ ਇਸ ਗੱਲ ਨੂੰ ਝੱਲ ਸਕਦਾ, ਬਰਦਾਸ਼ਤ ਕਰ ਸਕਦਾ। ਸੋ ਜਿੰਨੀ ਕੁ ਕੋਸ਼ਿਸ਼ ਆਪਾਂ ਵੀ ਇਸ ਮੰਚ ਤੋਂ ਕਰਦੇ ਹਾਂ, ਇਹ ਮੰਚ ਪਿਛਲੇ 14-15 ਸਾਲ ਤੋਂ ਕਰ ਰਿਹਾ, ਇਸੇ ਤਰ੍ਹਾਂ ਕਰ ਰਿਹਾ। ਜਦੋਂ ਵੀ ਕੋਈ ਗੱਲ ਆਉਂਦੀ ਹੈ, ਜਦੋਂ ਵੀ ਕੋਈ ਲੋਕਾਂ ਦੀ ਗੱਲ ਆਉਂਦੀ ਹੈ, ਚਾਹੇ ਇੱਥੇ 553 ਦਾ ਮਾਮਲਾ ਹੋਵੇ, ਚਾਹੇ ਕੋਈ ਹੋਰ ਕਿੰਨੇ ਵੀ ਮਾਮਲੇ ਹੋਣ, ਆਪਾਂ ਅਕਸਰ ਹੀ ਤੁਸੀਂ ਖਬਰਾਂ ਸੁਣਦੇ ਹੋਵੋਗੇ, ਕੈਲੀਫੋਰਨੀਆ ਅਪਡੇਟ ਅਮਰੀਕਾ ਦੇ ਵਿੱਚ ਛੋਟੇ ਬਿਜ਼ਨਸ ਦੇ ਲਈ, ਛੋਟੇ ਕਾਰੋਬਾਰੀਆਂ ਦੇ ਲਈ ਉਹਨਾਂ ਨੂੰ ਕੀ ਦਿੱਕਤਾਂ, ਕਿਹੜੇ ਬਿੱਲ ਪਾਸ ਹੁੰਦੇ ਆ, ਕਿਹੜੇ ਉਹਨਾਂ ਦੇ ਵਿਰੋਧ 'ਚ ਜਾਂਦੇ ਆ, ਕੀ ਨਵੀਆਂ ਚੀਜ਼ਾਂ ਆ ਰਹੀਆਂ ਨੇ, ਕਿਹੜੇ ਗੱਲਾਂ ਕਰਕੇ ਕਾਰੋਬਾਰ ਪਿੱਛੇ ਪੈ ਰਹੇ ਨੇ, ਸਮਾਲ ਬਿਜ਼ਨਸ ਓਨਰ ਦੀ ਸੁਣਵਾਈ ਕਿਉਂ ਨਹੀਂ। ਇਹ ਕਿੰਨੀਆਂ ਗੱਲਾਂ ਆਪਾਂ ਵੱਖ-ਵੱਖ ਸ਼ੋਅਜ਼ ਦੇ ਵਿੱਚ ਪੰਜਾਬੀ ਰੇਡੀਓ USA ਦੇ ਤੁਸੀਂ ਮੰਚ ਤੋਂ ਸੁਣਦੇ ਆ। ਹੁਣ ਹੋਇਆ ਕੀ, ਆਪਾਂ ਟੋਮਾਸ ਸਲੇਹੀ ਤੋਂ ਵਾਪਸ ਉਹਦੇ ਤੇ ਫਿਰ ਚੱਲ ਗਏ। ਟੋਮਾਸ ਸਲੇਹੀ ਦਾ ਕੀ ਹੋਇਆ ਕਿ ਉਸ ਤੋਂ ਬਾਅਦ ਇੱਕ ਇਹਦਾ ਨਾ ਗਲੋਬਲ ਮਿਊਜ਼ਿਕ ਅਵਾਰਡ ਇੰਸਟੀਚਿਊਟ ਆ ਉੱਥੇ ਕਿ ਕਾਫੀ ਮਸ਼ਹੂਰ ਹੈ। ਉਹਨੇ ਡੇਵੀਨੇਸ਼ਨ ਗੀਤ ਦੇ ਲਈ ਇਹਨੂੰ ਪੁਰਸਕਾਰ ਦਿੱਤਾ ਤੇ ਉਹਨੂੰ ਕਿਹਾ ਕਿ ਹੁਣ ਜਿਹੜੇ ਉਹਦੇ ਮੌਤ ਦੀ ਸਜ਼ਾ ਦਾ ਐਲਾਨ ਜਦੋਂ ਹੋਇਆ ਤੇ ਤਹਿਰਾਨ ਹਾਈਵੇ ਦੇ ਪਾਰ ਇੱਕ ਪੁਲ ਤੇ ਇੱਕ ਬੋਰਡ ਲਾਇਆ ਗਿਆ ਜਿਹਨੂੰ ਪ੍ਰਚਾਰਿਆ ਗਿਆ ਤੇ ਉਹਦੇ ਵਿੱਚ ਕਿਹਾ ਕਿ ਬਈ ਇਹ ਚੀਜ਼ਾਂ ਰੁਕਣੀਆਂ ਚਾਹੀਦੀਆਂ ਨੇ। ਮਹਿਸਾ ਅਮੀਨੀ ਦੀ ਮੌਤ ਹੋਈ ਸੀਗੀ। ਮਹਿਸਾ ਅਮੀਨੀ 2022 ਦਾ ਉਹ ਮਾਮਲਾ ਸੀਗਾ। ਉਹ ਵੀ ਉਹੀ ਕੁੜੀ ਜਿਹਨੂੰ ਹਿਰਾਸਤ ਦੇ ਵਿੱਚ ਪੁਲਿਸ ਨੇ ਲਿਆ ਸੀਗਾ। ਬਾਅਦ ਦੇ ਵਿੱਚ ਕੀ ਹੋਇਆ ਕਿ ਇਹ ਘਟਨਾ ਬਹੁਤ ਪੁਰਾਣੀ ਹੈ। ਇਹਨੂੰ ਰੱਖਿਆ ਗਿਆ 250 ਤੋਂ ਵੱਧ ਦਿਨ ਇਕਾਂਤ ਕੈਦ ਦੇ ਵਿੱਚ। ਮਤਲਬ ਬਹੁਤ ਛੋਟਾ ਜਿਹਾ ਇੱਕ ਸੀਗਾ ਜਿਹਨੂੰ ਆਪਾਂ ਬੈਰਕ ਕਹਿ ਦਿੰਦੇ ਆ, ਸੈੱਲ ਕਹਿ ਦਿੰਦੇ ਆ, ਜਿਵੇਂ ਤਿਹਾੜ ਜੇਲ੍ਹ ਦੇ ਵਿੱਚ ਨੇ। ਉਹਦੇ ਵਿੱਚ ਰੱਖਿਆ ਗਿਆ। ਫਿਰ ਇਹਨੂੰ ਜਦੋਂ ਬਹੁਤ ਜ਼ਿਆਦਾ ਪ੍ਰੋਟੈਸਟ ਹੋਏ ਤਾਂ ਇਹਨੂੰ ਰਿਹਾ ਕੀਤਾ ਗਿਆ ਜ਼ਮਾਨਤ ਦੇ ਉੱਤੇ। ਪਰ ਬਾਅਦ ਦੇ ਵਿੱਚ ਉਹਨੂੰ ਫਿਰ 12 ਦਿਨਾਂ ਬਾਅਦ ਹੀ ਗ੍ਰਿਫਤਾਰ ਕਰ ਲਿਆ ਗਿਆ। ਉਹਦੇ ਤੇ ਦੋਸ਼ ਇਹ ਲਾਇਆ ਸਰਕਾਰ ਨੇ ਕਿ ਤੇਰੇ ਬਾਹਰ ਆਉਣ ਦੇ ਨਾਲ ਤੇਰੇ ਸਮਰਥਕਾਂ ਨੂੰ ਹਵਾ ਮਿਲੀ ਹੈ, ਉਹਨਾਂ ਦੇ ਹੌਸਲੇ ਬੁਲੰਦ ਹੋਏ ਨੇ ਤੇ ਜੇਕਰ ਤੂੰ ਇਸੇ ਤਰ੍ਹਾਂ ਕਰਦਾ ਰਿਹਾ, ਸਮਾਜ ਦੇ ਵਿੱਚ ਵਿਚਰਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਈਰਾਨ ਦੇ ਵਿੱਚ ਬਹੁਤ ਵੱਡੀ ਬਾਗੀਅਤ ਹੋ ਜਾਊਗੀ, ਬਹੁਤ ਵੱਡਾ ਵਿਦਰੋਹ ਹੋ ਜਾਣਗੇ, ਲੋਕ ਬਾਗੀ ਹੋ ਜਾਣਗੇ। ਸੋ ਇਸ ਕਰਕੇ ਤੇਰੇ ਵਰਗੇ ਬੰਦੇ ਨੂੰ ਉਹ ਕਹਿੰਦੇ ਕਿ ਇਹ ਬਾਹਰ ਰੱਖਣਾ ਹੀ ਸਾਨੂੰ ਗਵਾਰਾ ਨਹੀਂਗਾ, ਅਸੀਂ ਤੈਨੂੰ ਬਾਹਰ ਰੱਖ ਹੀ ਨਹੀਂ ਸਕਦੇ। ਹੁਣ ਉਸ ਤੋਂ ਬਾਅਦ ਕੀ ਹੋਇਆ, ਜਰਮਨ ਦੇ ਇੱਕ ਮੈਂਬਰ ਪਾਰਲੀਮੈਂਟ ਨੇ ਯੇਵਨ ਰਾਈ, ਉਹਨਾਂ ਨੇ ਕਿਹਾ ਕਿ ਬਈ ਇਹ ਸਜ਼ਾ ਅਣਮਨੁੱਖੀ ਹੈ। ਈਰਾਨ ਦੇ ਕੁਝ ਜਿਹੜੇ ਵਿਸ਼ਲੇਸ਼ਕ ਨੇ ਉਹਨਾਂ ਨੇ ਵੀ ਇਸ ਮਾਮਲੇ ਦੇ ਵਿੱਚ
ਜਿਹੜਾ ਉਹ ਆਵਾਜ਼ ਉਠਾਈ। ਤੇ ਇੱਕ ਬਿਆਨ ਦੇ ਵਿੱਚ ਸੰਯੁਕਤ ਰਾਸ਼ਟਰ ਨੇ ਵੀ ਕਿਹਾ ਕਿ ਸਲੇਹੀ ਦੀ ਜਿਹੜੀ ਤੁਰੰਤ ਰਿਹਾਈ ਆ ਉਹ ਕੀਤੀ ਜਾਵੇ। ਇਰਾਨੀ ਅਧਿਕਾਰੀਆਂ ਨੂੰ ਉਹਦੀ ਮੌਤ ਦੀ ਸਜ਼ਾ ਦੇ ਫੈਸਲੇ ਨੂੰ ਵਾਪਸ ਲੈਣ ਦੀ ਉਹਨਾਂ ਨੇ ਅਪੀਲ ਕੀਤੀ। ਸੋ ਪਰ ਜਦੋਂ ਈਰਾਨ ਦੀ ਗਵਰਨਮੈਂਟ ਬਾਰੇ ਕੁਝ ਮੀਡੀਆ ਅਦਾਰਿਆਂ ਨੇ ਇਹਦਾ ਪੱਖ ਜਾਣਨਾ ਚਾਹਿਆ ਤਾਂ ਉਹ ਕਹਿੰਦੇ ਕਿ ਮਿਸਟਰ ਸਲੇਹੀ ਦੇ ਗਾਣੇ ਸਰਕਾਰ ਦੇ ਲਈ ਸਖਤ ਨੇ। ਉਹ ਕਲਾਤਮਕ ਆਜ਼ਾਦੀ ਮਤਲਬ ਗਾਉਣ ਦਾ ਜਿਹੜਾ ਤਰੀਕਾਕਾਰ ਹੈ ਤੇ ਸੱਭਿਅਕ ਅਧਿਕਾਰਾਂ ਦੇ ਜ਼ਰੀਏ ਲੋਕਾਂ ਨੂੰ ਉਕਸਾ ਰਿਹਾ। ਸੋ ਕਹਿਣ ਤੋਂ ਭਾਵ ਇਹ ਹੈ ਕਿ ਜਦੋਂ ਸਰਕਾਰ ਜਾਂ ਸਿਸਟਮ ਤੁਹਾਡੀ ਆਵਾਜ਼ ਦਬਾਉਣ ਤੇ ਆ ਗਿਆ ਤੇ ਉਹ ਬੇਲਗਾਮ ਹੋ ਗਿਆ। ਬੇਲਗਾਮ ਹੋਇਆ ਘੋੜਾ ਆਪਾਂ ਨੂੰ ਪਤਾ ਨਾ ਕਿਵੇਂ ਫੜਨਾ ਔਖਾ ਹੈ। ਤਾਂ ਜਦੋਂ ਉਹ ਬੇਲਗਾਮ ਹੋ ਗਿਆ ਉਹਨੇ ਤੁਹਾਡੀਆਂ ਬੋਲੀਆਂ, ਤੁਹਾਡੇ ਗੀਤ, ਤੁਹਾਡੇ ਪ੍ਰਗਟਾਵੇ ਦੀ ਆਜ਼ਾਦੀ ਇਹ ਸਭ ਕੁਝ ਨਹੀਂ ਰਹਿਣ ਦੇਣਾ। ਇਹ ਤੁਹਾਡੇ ਚੋਂ ਜਿਹੜੇ ਬੁਨਿਆਦੀ ਹੱਕ ਹਕੂਕ ਨੇ ਇਹ ਸਭ ਕੁਝ ਖੋਹ ਲੈਣੇ ਨੇ। ਇਸੇ ਕਰਕੇ ਲੋਕ ਲੜਦੇ ਨੇ। ਜਿਹੜੇ ਸਿਸਟਮ ਦੇ ਵਿੱਚ ਇਸ ਤਰ੍ਹਾਂ ਲੋਕਾਂ ਦੇ ਅਧਿਕਾਰ ਕੁਚਲੇ ਜਾਂਦੇ ਨੇ, ਲੋਕ ਖੜਦੇ ਨੇ। ਆਪਾਂ ਜਦੋਂ ਇਤਿਹਾਸ ਪੜ੍ਹਦੇ ਹਾਂ ਤਾਂ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ। ਜੇ ਮੇਰੇ ਕੋਈ ਸ਼ਬਦ ਇੱਧਰ ਉੱਧਰ ਹੋ ਗਏ ਹੁਣ ਤਾਂ ਮੈਂ ਖਿਮਾ ਦਾ ਯਾਚਕ ਹਾਂ। ਬਹੁਤ ਵੱਡੀ ਗੱਲ ਮੈਂ ਤੁਹਾਨੂੰ ਦੱਸਣ ਜਾਣਾ ਇਤਿਹਾਸ ਦੇ ਹਵਾਲੇ ਦੇ ਨਾਲ। ਔਰ ਤੁਸੀਂ ਸਾਰਿਆਂ ਨੇ ਸੁਣੀ ਹੋਣੀ ਹੈ ਕਿ ਜਦੋਂ ਔਰੰਗਜ਼ੇਬ ਵਰਗੇ ਲੋਕ ਉਹ ਕਹਿ ਰਹੇ ਸੀਗੇ ਕਿ ਇੱਥੇ ਮੈਂ ਇੰਨੇ ਜਨੇਊ ਲਾ ਕੇ ਜਾਂ ਇੰਨੇ ਲੋਕਾਂ ਨੂੰ ਮਾਰ ਕੇ, ਇੰਨੇ ਲੋਕਾਂ ਨੂੰ ਧਰਮ ਤਬਦੀਲ ਕਰਕੇ ਫਿਰ ਰੋਟੀ ਖਾਊਂਗਾ ਤੇ ਕੋਈ ਬੰਦਾ ਅਸੀਂ ਰਹਿਣ ਨਹੀਂ ਦੇਣਾ ਜਿਹਦੇ ਸਿਰ ਤੇ ਦਸਤਾਰ ਹੋਵੇ। ਤਾਂ ਉਦੋਂ ਗੁਰੂ ਸਾਹਿਬ ਨੇ ਕਿਹਾ ਸੀਗਾ ਕਿ ਜਿਹੜੇ ਸਿੰਘ ਹੋਣਗੇ ਉਹ ਦਸਤਾਰ ਵੀ ਲਾਉਣਗੇ, ਦਸਤਾਰ ਤਾਂ ਦੂਰ ਦੀ ਗੱਲ ਉੱਤੇ ਕਲਗੀ ਵੀ ਲਾਉਣਗੇ। ਸੋ ਇਸ ਤਰ੍ਹਾਂ ਦੀ ਆਪਾਂ ਨੂੰ ਗੁੜਤੀ ਮਿਲੀ ਹੈ। ਇਸ ਤਰ੍ਹਾਂ ਦੀ ਧਰਤੀ ਤੋਂ ਆਪਾਂ ਆਏ ਹਾਂ ਕਿ ਜਿੱਥੇ ਗੁਰੂਆਂ ਪੀਰਾਂ ਫਕੀਰਾਂ ਨੇ ਆਪਾਂ ਨੂੰ ਦੱਸਿਆ, ਆਪਾਂ ਨੂੰ ਕਿਹਾ ਕਿ ਜੇ ਕੋਈ ਜ਼ਾਲਮ, ਜੇ ਕੋਈ ਹੁਕਮਰਾਨ ਇਸ ਤਰ੍ਹਾਂ ਲੋਕਾਂ ਨੂੰ ਕਹੂਗਾ ਤੇ ਇਸ ਤਰ੍ਹਾਂ ਲੋਕਾਂ ਦੇ ਉੱਤੇ ਖੜੂਗਾ ਤੇ ਉਹਦੇ ਲਈ ਅੜਨ ਵਾਲੇ ਲੋਕ, ਉਹਦੇ ਲਈ ਕੁਰਬਾਨੀਆਂ ਕਰਨ ਵਾਲੇ ਲੋਕ, ਇਤਿਹਾਸ ਭਰਿਆ ਪਿਆ ਕੁਰਬਾਨੀਆਂ ਦੇ ਨਾਲ। ਤਾਂ ਹੁਣ ਸਿਸਟਮ ਦੇ ਵਿੱਚ ਬਦਲਾਅ ਕੀ ਆ? ਹੁਣ ਉਹ ਰਾਜਾ ਰਜਵਾੜਿਆਂ ਵਾਲਾ ਰਾਜ ਤਾਂ ਰਿਹਾ ਨਹੀਂਗਾ ਕਿ ਬਈ ਜਿਹਨੂੰ ਤੁਸੀਂ ਚਾਹੋ ਉਹਨੂੰ ਸਜ਼ਾ ਦੇ ਦਿਓ, ਜਿਹਨੂੰ ਤੁਸੀਂ ਚਾਹੋ ਉਹਨੂੰ ਜੇਲ੍ਹ ਦੇ ਵਿੱਚ ਡੱਕ ਦਿਓ। ਹੁਣ ਇੱਕ ਸਿਸਟਮ ਹੈ, ਲੋਕ ਸਰਕਾਰਾਂ ਚੁਣਦੇ ਨੇ, ਹੁਣ ਲੋਕ ਵੋਟਾਂ ਪਾਉਂਦੇ ਨੇ। ਪਰ ਇਹ ਸਰਕਾਰਾਂ ਦੀ ਸਾਈਕੀ ਦੇ ਵਿੱਚੋਂ ਵੀ ਸਾਨੂੰ ਉਹੀ ਚੀਜ਼ਾਂ ਝਲਕਦੀਆਂ ਨੇ। ਇਹਨਾਂ ਸਰਕਾਰਾਂ ਦੇ ਕੰਮਕਾਰ ਦੇ ਜਿਹੜੇ ਤਰੀਕਾਕਾਰ ਨੇ, ਪੁਲਿਸ ਦਾ ਕੰਮਕਾਰ ਕਰਨ ਦਾ ਤਰੀਕਾ ਜਾਂ ਲਾਅ ਇਨਫੋਰਸਮੈਂਟ ਦੀਆਂ ਜਿੰਨੀਆਂ ਹੋਰ ਏਜੰਸੀਆਂ ਨੇ ਉਹਨਾਂ ਦਾ ਵੀ ਇਹੀ ਤਰੀਕਾਕਾਰ ਹੈ। ਮੰਨ ਲਓ NIA ਹੈ, ਮੈਂ NIA ਦੀ ਇੱਕ ਛੋਟੀ ਜਿਹੀ ਗੱਲ ਤੁਹਾਡੇ ਨਾਲ ਸਾਂਝੀ ਕਰ ਲੈਂਦਾ। ਤੁਸੀਂ ਕਿਸਾਨੀ ਅੰਦੋਲਨ ਦੇ ਵਿੱਚ ਐਕਟਿਵ ਸੀਗੇ ਜਾਂ ਤੁਸੀਂ ਵੈਸੇ ਸੋਸ਼ਲ ਮੀਡੀਆ ਤੇ ਵਿਚਰਦੇ ਹੋ, ਕਰਦੇ ਹੋ, NIA ਤੁਹਾਡੇ ਘਰੇ ਛਾਪਾ ਮਾਰ ਸਕਦੀ ਹੈ, ਤੁਹਾਨੂੰ ਤੜਕੇ ਸੁੱਤੇ ਪਿਆ ਨੂੰ ਚੱਕ ਸਕਦੀ ਹੈ, ਉਹਦੇ ਕੋਲ ਅਖਤਿਆਰ ਨੇ। ਤੇ ਇਹਦੇ ਲਈ ਉਹਨੂੰ ਸੰਬੰਧਿਤ ਥਾਣੇ ਨੂੰ ਵੀ ਦੱਸਣਾ ਜ਼ਰੂਰੀ ਨਹੀਂ ਹੈ। ਤੁਹਾਡੇ ਪਿੰਡ ਦੇ ਚੌਕੀਦਾਰ, ਨੰਬਰਦਾਰ, ਸਰਪੰਚ, MLA, MP ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈ, DC ਨੂੰ ਦੱਸਣ ਦੀ ਲੋੜ ਨਹੀਂ ਹੈ। ਉਹ ਆਉਣਗੇ ਦਿੱਲੀਓਂ ਜੀ ਭਰ ਕੇ, ਉਸ ਤੋਂ ਬਾਅਦ ਉਹ ਤੁਹਾਨੂੰ ਚੁੱਕ ਕੇ ਲੈ ਜਾਣਗੇ। ਕੋਈ ਸੁਣਵਾਈ ਨਹੀਂ ਹੈ। 1.5-2 ਸਾਲ ਲੱਗ ਜਾਣਗੇ ਤੁਹਾਨੂੰ ਉਸ ਗੱਲ ਨੂੰ ਸਮਝਦਿਆਂ ਕਿ ਸਾਡੇ ਨਾਲ ਬਣੀ ਕੀ ਹੈ। ਇਸ ਤਰ੍ਹਾਂ ਜਦੋਂ ਇਸ ਤਰ੍ਹਾਂ ਦੇ ਅਖਤਿਆਰ ਏਜੰਸੀਆਂ ਨੂੰ ਮਿਲਦੇ ਨੇ, ਸਿਸਟਮ ਵਰਤਦਾ ਤਰੀਕਾਕਾਰ, ਤਾਂ ਉਹ ਲੋਕਾਂ ਲਈ ਕਦੇ ਵੀ ਚੰਗੇ ਨਹੀਂ ਹੁੰਦੇ। ਸਮਾਜ ਦੇ ਵਿੱਚੋਂ ਬਰਾਬਰਤਾ ਦੀ ਆਵਾਜ਼, ਸਮਾਜ ਦੇ ਵਿੱਚੋਂ ਦੂਜਿਆਂ ਲਈ ਲੜਨ ਦੀ ਤਾਕਤ, ਸਮਾਜ ਦੇ ਵਿੱਚੋਂ ਅਨਿਆਂ ਦੇ ਵਿਰੁੱਧ ਆਵਾਜ਼ ਚੁੱਕਣ ਦੀ ਤਾਕਤ, ਇਹ ਕਦੇ ਗਾਇਬ ਨਹੀਂ ਹੋਣੀ ਚਾਹੀਦੀ। ਅੱਜ ਜਿਹੜਾ ਆਪਾਂ ਬਹਿ ਕੇ ਇੱਥੇ ਬੋਲ ਰਹੇ ਹਾਂ, ਅੱਜ ਜਿਹੜੀਆਂ ਗੱਲਾਂ ਆਪਾਂ ਕਰ ਰਹੇ ਹਾਂ, ਇਹਦੇ ਲਈ ਕਰੋੜਾਂ ਲੋਕਾਂ ਨੇ ਕੁਰਬਾਨੀਆਂ ਕੀਤੀਆਂ ਸਿਰਫ ਇਸ ਗੱਲ ਲਈ ਕਿ ਅਸੀਂ ਆਹ ਗੱਲ ਕਰ ਸਕੀਏ। ਜਿਵੇਂ ਅੱਜ ਆਪਣੀ ਜਦੋਜਹਿਦ ਤਾਂ ਕੁਛ ਹੋਰ ਹੈ ਨਾ, ਆਪਣੀ ਸਾਰਿਆਂ ਦੀ ਜਦੋਜਹਿਦ ਤਾਂ ਸ਼ਾਇਦ ਥੋੜੀ ਜਿਹੀ ਫਾਈਨੈਂਸ਼ੀਅਲੀ ਆਪਾਂ ਕੇਂਦਰ ਤੇ ਜ਼ਿਆਦਾ, ਮਾਫ ਕਰਨਾ ਜੇ ਮੈਂ ਇਕੱਲਾ ਹੋਇਆ ਤਾਂ ਹੋ ਸਕਦਾ ਮੈਂ ਇਕੱਲਾ ਵੀ ਹੋਵਾਂ, ਪਰ ਹਜ਼ਾਰਾਂ ਲੋਕਾਂ ਨੇ ਕੁਰਬਾਨੀਆਂ, ਕਰੋੜਾਂ ਲੋਕਾਂ ਨੇ ਇਸ ਕਰਕੇ ਜਾਨ ਦੇਤੀ ਆਪਦੀ ਕਿ ਲੋਕਾਂ ਲਈ ਉਹਨਾਂ ਦੀ ਆਵਾਜ਼ ਦਬਾਉਣ ਵਾਲਾ ਨਾ ਕੋਈ ਹੋਵੇ, ਉਹਨਾਂ ਲਈ ਬਰਾਬਰਤਾ ਹੋਵੇ, ਉਹਨਾਂ ਲਈ ਕੋਈ ਬੇਇਨਸਾਫੀ ਨਾ ਹੋਵੇ, ਉਹਨਾਂ ਨਾਲ ਕੋਈ ਧੱਕੇਸ਼ਾਹੀ ਨਾ ਕਰ ਸਕੇ। ਹਜ਼ਾਰਾਂ ਲੋਕਾਂ ਨੇ, ਸਾਡੇ ਗੁਰੂ ਸਾਹਿਬਾਨ, ਉਸ ਤੋਂ ਬਾਅਦ ਕਿੰਨੇ ਯੋਧੇ ਸੂਰਮੇ, ਕਿੰਨੇ ਲੋਕ ਇੱਥੋਂ ਉੱਠ ਕੇ ਗਏ ਉੱਥੇ ਪੰਜਾਬ ਦੇ ਵਿੱਚ, ਗਦਰੀ ਬਾਬੇ, ਕਿੰਨੇ ਮਹਾਨ ਲੋਕ ਸੀਗੇ। ਉਹ ਤਾਂ ਇੱਥੇ ਵਧੀਆ ਵਿਚਰ ਰਹੇ ਸੀਗੇ, ਉਹ ਚਾਹੁੰਦੇ ਤਾਂ ਉਹਨਾਂ ਨੂੰ ਕੋਈ ਲੋੜ ਨਹੀਂ ਸੀ, ਉਹ ਇੱਥੇ ਵੀ ਬਰਾਬਰ, ਇੱਥੇ ਵੀ ਲੜ ਰਹੇ ਸੀ। ਸਗੋਂ ਉਹ ਇੱਥੇ ਸੰਸਕਾਰ ਤੱਕ ਨਹੀਂ ਸੀ ਕਰਨ ਦਿੱਤੇ ਜਾਂਦੇ, ਪਰ ਉਹ ਲੜੇ, ਕਿਉਂਕਿ ਜਿਹੜੀ ਗੁੜਤੀ ਦੀ ਗੱਲ ਮੈਂ ਕੀਤੀ ਸੀ, ਪਰ ਉਹ ਲੜੇ। ਉਸ ਤੋਂ ਬਾਅਦ ਉਹਨਾਂ ਨੇ ਸੋਚਿਆ ਕਿ ਯਾਰ ਜੇਕਰ ਇੱਥੇ ਸਿਸਟਮ ਹੈ ਤੇ ਅਸੀਂ ਆਪਣੇ ਦੇਸ਼ 'ਚ ਕਿਉਂ ਨਹੀਂ ਬਣਾਉਂਦੇ। ਉਹਨਾਂ ਨੂੰ ਨਹੀਂ ਪਤਾ ਸੀਗਾ ਕਿ ਬਾਅਦ ਦੇ ਵਿੱਚ ਇਹ ਚੀਜ਼ਾਂ ਹੋਣੀਆਂ, ਕਿਸੇ ਨੂੰ ਨਹੀਂ ਪਤਾ। ਅੱਜ ਤੋਂ ਕੋਈ ਬੰਦਾ ਹੈ ਐਸਾ ਜਿਹੜਾ ਅੱਜ ਤੋਂ 10 ਸਾਲ ਬਾਅਦ ਦਾ ਭਵਿੱਖ ਜਿਹੜਾ ਉਹਨੂੰ ਪ੍ਰਟੈਂਡ ਕਰ ਸਕੇ ਕੀ ਹੋਣਾ? ਕੋਈ ਹੈ ਐਸਾ ਬੰਦਾ? ਕਿਸੇ ਨੂੰ ਅਗਲੇ ਪਲ ਦਾ ਨਹੀਂ ਪਤਾ। ਪਤਾ ਨਹੀਂ ਆਪਾਂ ਇੱਥੇ ਮਾਈਕ ਤੇ ਆਖਰੀ ਸਤਿ ਸ੍ਰੀ ਅਕਾਲ ਵੀ ਬੁਲਾਉਣੀ ਹੈ ਜਾਂ ਨਹੀਂ ਬੁਲਾਉਣੀ, ਕਿਸੇ ਨੂੰ ਨਹੀਂ ਪਤਾ। ਪਰ ਉਹ ਲੜੇ ਕਿਉਂਕਿ ਉਹਨਾਂ ਨੂੰ ਲੱਗਿਆ ਕਿ ਯਾਰ ਸਾਡੇ ਲੋਕਾਂ ਦੇ ਨਾਲ ਧੱਕਾ ਨਹੀਂ ਹੋਣਾ ਚਾਹੀਦਾ, ਸਾਡੇ ਲੋਕ ਗੁਲਾਮ ਨਹੀਂ ਹੋਣੇ ਚਾਹੀਦੇ। ਇਹੀ ਆਸ਼ਾ ਲੈ ਕੇ ਉਹ ਗਏ ਵਿਚਾਰੇ, ਪਰ ਉਹਨਾਂ ਨਾਲ ਕੀ ਵਾਪਰਿਆ ਆਪਾਂ ਸਾਰਿਆਂ ਨੇ ਦੇਖਿਆ।
ਜਿਨ੍ਹਾਂ ਨਾਲ ਉਹ ਲੜੇ ਉਹਨਾਂ ਨੇ ਤਾਂ ਜ਼ੁਲਮ ਉਹਨਾਂ ਤੇ ਕੀਤਾ ਹੀ ਕੀਤਾ, ਪਰ ਜਿਨ੍ਹਾਂ ਲਈ ਉਹ ਲੜੇ ਉਹਨਾਂ ਨੇ ਵੀ ਉਹਨਾਂ ਤੇ ਜ਼ੁਲਮ ਕੀਤਾ। ਇੱਥੇ ਆਪਾਂ ਇਸ ਖਬਰਾਂ ਨੂੰ ਇਹਨਾਂ ਨੂੰ ਇੱਥੇ ਵਿਰਾਮ ਦੇਵਾਂਗੇ। ਸ਼ਾਰਟ ਬ੍ਰੇਕ ਦੇ ਲਈ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਆਪਣੇ ਨਾਲ ਜੁੜਨਗੇ ਡਾਕਟਰ ਗੁਰਜੋਤ ਸਿੰਘ। ਖਿਡੌਣਿਆਂ ਵਾਲੀ ਗੱਲ ਤੇ ਉਹ ਰਵਾਇਤੀ ਜਿਹੜੇ ਵਿਰਸੇ ਵਾਲੀ ਗੱਲ ਸੀ ਉਹ ਰਹਿ ਗਈ ਆਪਣੀ। ਅਗਲੇ ਸ਼ੁੱਕਰਵਾਰ ਉਸ ਗੱਲ ਨੂੰ ਜ਼ਰੂਰ ਛੂਹਾਂਗੇ, ਉਸ ਗੱਲ ਦੇ ਉੱਤੇ ਜ਼ਰੂਰ ਗੱਲਬਾਤ ਕਰਾਂਗੇ ਕਿ ਕਿਵੇਂ ਬਦਲੇ ਜ਼ਮਾਨੇ ਦੇ ਨਾਲ ਜਿਹੜੀਆਂ ਰਵਾਇਤੀ ਖੇਡਾਂ, ਗੰਢੀਰੇ, ਟਰੱਕ, ਟਰੈਕਟਰ ਬਣਾਉਣ ਵਾਲੇ ਜਿਹੜੇ ਲੋਕ ਸੀ, ਅੱਜ ਉਹ ਕਿਵੇਂ ਉਹਨਾਂ ਦਾ ਕਾਰੋਬਾਰ ਪ੍ਰਭਾਵਿਤ ਹੋਇਆ। ਜਲਦ ਮਿਲਦੇ ਹਾਂ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।